Sacramento, Kulwant Singh, Jaspal Kaur Johal, Satnam Singh, Tatla, Yuba City, Gurdev Singh, Sohal, Baljinder Singh, Rashpal Kaur Johal, Antelope, Jaswinder Singh, Nagra, Rosewell, Avtar Singh, Manjil, Clovis, Yoga Singh, Pawar, Orangevale, Sarbjit Singh, Tooth, Yuba City, Gurneek Singh, Bagdi, Fresno, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 272 52 100 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ, ਜਿੱਥੇ ਇੱਕ ਪਾਸੇ ਈਰਾਨ ਤੇ ਅਮਰੀਕਾ ਜਿਹੜੇ ਫਸੇ ਹੋਏ ਹੈਗੇ, ਜੰਗ ਲੱਗੀ ਹੋਈ ਆ, ਤੇ ਉੱਥੇ ਅੱਜ US ਦੇ ਜਿਹੜੇ ਨੇਵੀ ਸੈਕਟਰੀ ਆ ਫੀਲਨ, ਉਹਨਾਂ ਛੁੱਟੀ ਕਰ ਗਈ ਹੈਗੀ ਆ। ਡਿਫੈਂਸ ਸੈਕਟਰੀ ਪੀਟ ਹੈਕਸਥ ਉਹਨਾਂ ਨੇ ਇਹ ਦੱਸਿਆ ਵੀ ਫੀਲਨ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ ਇਮੀਡੀਏਟਲੀ, ਨਹੀਂ ਤਾਂ ਉਹਨੂੰ ਫਾਇਰ ਕੀਤਾ ਜਾਊਗਾ। ਦੋ ਸੋਰਸਿਸ ਕਹਿੰਦੇ ਫੈਮਿਲੀਅਰ ਵਿਦ ਦ ਮੈਟਰ ਇਹ ਦੱਸ ਰਹੇ ਹੈਗੇ ਆ। ਪੈਂਟਾਗਨ ਦੇ ਮੁਤਾਬਕ ਵੀ 6 ਸੋਰਸਿਸ CNN ਨੂੰ ਦੱਸ ਰਹੇ ਹੈਗੇ ਆ ਵੀ ਜੋ ਨੇਵੀ ਸੈਕਟਰੀ ਆ ਜੌਨ ਫੀਲਨ, ਉਹ ਰਿਜ਼ਾਈਨ ਕਰਨ ਜਾ ਰਹੇ ਹੈਗੇ ਇਮੀਡੀਏਟਲੀ। ਸੋ ਔਨ ਬਿਹਾਫ ਆਫ ਸੈਕਟਰੀ ਆਫ ਵਾਰ ਤੇ ਡਿਪਟੀ ਸੈਕਟਰੀ ਆਫ ਵਾਰ, ਤੇ ਕਹਿੰਦੇ ਵੀ ਅਸੀਂ ਸੈਕਟਰੀ ਫੀਲਨ ਦੀਆਂ ਸਰਵਿਸਿਜ਼ ਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ, ਪਰ ਹੁਣ ਉਹਨਾਂ ਨੂੰ ਜਿਹੜਾ ਆ ਛੱਡ ਕੇ ਜਾਣਾ ਪੈਣਾ ਹੈਗਾ ਆ। ਇਹ ਉਸ ਟਾਈਮ ਆ ਜਿਸ ਟਾਈਮ ਦੇ ਉੱਤੇ ਅਮਰੀਕਾ ਦੀਆਂ ਫੋਰਸਿਸ ਨੇ 29 ਜਿਹੜੇ ਵੈਸਲਸ ਆ ਉਹਨਾਂ ਨੂੰ ਆਪਣੇ ਕਬਜ਼ੇ ਦੇ ਅੰਡਰ ਰੱਖਿਆ ਹੋਇਆ, ਉਹਨਾਂ ਨੂੰ ਰੀਡਾਇਰੈਕਟ ਕੀਤਾ ਹੋਇਆ ਹੈਗਾ ਆ। ਸੋ ਫੀਲਨ ਨੂੰ ਲਾਸਟ ਟਾਈਮ ਜਿਹੜਾ ਵੈਸਟ ਬੈਂਕ ਦੇ ਵਿੱਚ ਦੇਖਿਆ ਗਿਆ ਸੀ ਅੱਜ, ਤੇ ਇੱਕ ਬਿਜ਼ਨਸਮੈਨ ਆ, ਉਹਨਾਂ ਦੇ ਕੋਲ ਪਹਿਲਾਂ ਕੋਈ ਮਿਲਟਰੀ ਦਾ ਐਕਸਪੀਰੀਅੰਸ ਹੈ ਨਹੀਂ। ਉਹ ਤਾਂ ਉਹਨਾਂ ਦੀ ਵਾਈਫ ਨੇ ਮਿਲੀਅਨਸ ਆਫ ਡਾਲਰ ਜਿਹੜੇ ਟਰੰਪ ਉਹਨਾਂ ਦੀ ਕੈਂਪੇਨ ਦੇ ਲਈ ਇਕੱਠੇ ਕੀਤੇ ਸੀ 2025 ਦੇ ਵਿੱਚ, ਜਦੋਂ ਉਹਨਾਂ ਦੀ ਕਨਫਰਮੇਸ਼ਨ ਹੋਈ ਆ ਉਸ ਤੋਂ ਪਹਿਲਾਂ। ਜੀ ਬਿਲਕੁਲ। ਸੋ ਸੈਕਟਰੀ ਨੇਵੀ ਦੇ ਆ, ਸੋ ਜਿੱਦਾਂ ਨੇਵੀ ਨੇ ਬਲੌਕੇਡ ਲਾਇਆ ਹੋਇਆ ਇਸ ਟਾਈਮ। ਸੋ ਪਹਿਲਾਂ ਤਾਂ ਰਿਜ਼ਾਈਨ ਦੀ ਚਰਚਾ ਚੱਲੀ ਸੀ ਜਿੱਦਾਂ ਤੁਸੀਂ ਕਿਹਾ, ਤੇ ਐਕਸੀਓਸ, CNN, ਵਾਲ ਸਟਰੀਟ ਜਰਨਲ, ਨਿਊਯਾਰਕ ਟਾਈਮਸ, ਹੁਣ ਸਾਰੇ ਜਾਣੇ ਇਹ ਕਹਿ ਰਹੇ ਵੀ ਫਾਇਰ ਇਹਨਾਂ ਨੂੰ ਕੀਤਾ ਗਿਆ ਹੈਗਾ ਆ। ਅਜੇ ਵੀਕ 2 ਵੀਕ ਹੀ ਹੋਏ ਆ ਲੜਾਈ ਦੇ ਦਰਮਿਆਨ। ਚੀਫ ਆਫ ਆਰਮੀ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਸੀ, ਉਹ ਵੀ ਜਿਹੜੇ ਚਲੇ ਗਏ। ਜਦੋਂ ਅਮਰੀਕਾ ਜਿਹੜਾ ਹਰਜੋਤ ਸਿੰਘ ਜੀ ਇੱਕ ਲੜਾਈ ਦੇ ਵਿੱਚ ਲੱਗਾ ਹੈ, ਤੇ 2 ਟੌਪ ਦੇ ਮਿਲਟਰੀ ਦੇ ਜਿਹੜੇ ਕਮਾਂਡਰ ਕਹਿ ਲਓ ਜਾਂ ਟੌਪ ਦੇ ਜਿਹੜੇ ਲੀਡਰ ਆ, ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਫੀਲਨ ਆ ਉਹ ਅੰਡਰਸਟੈਂਡ ਨਹੀਂ ਕਰ ਪਾ ਰਹੇ ਸੀਗੇ ਵੀ ਇਹ ਬੌਸ ਨਹੀਂ ਹੈਗੇ ਖੁਦ। ਇਹ ਕਹਿੰਦੇ ਵੀ ਉਹਨਾਂ ਦਾ ਜੌਬ ਸੀਗੀ ਆਰਡਰਸ ਫੋਲੋ ਕਰਨਾ, ਵੀ ਜੇ ਆਰਡਰ ਫੋਲੋ ਨਹੀਂ ਕਰਨਗੇ ਤਾਂ ਉਹਨਾਂ ਨੂੰ ਕਹਿੰਦੇ ਵੀ ਉਹ ਕੀ ਸੋਚਦੇ ਸੀਗੇ ਵੀ ਉਹਨਾਂ ਨੂੰ ਚੱਲਣ ਦਿੱਤਾ ਜਾਊਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ। ਸੋ ਕਹਿੰਦੇ ਵੀ ਇਹ ਵੀ ਦੱਸਿਆ ਗਿਆ ਵੀ ਪੀਟ ਹੈਕਸਥ ਤੇ ਫੇਲਨ ਦੀ ਆਪਸ ਦੇ ਵਿੱਚ ਨਹੀਂ ਸੀ ਬਣਦੀ, ਇਹ ਵੀ ਇੱਕ ਕਾਰਨ ਜਿਹੜਾ ਹੋ ਰਿਹਾ ਆ। ਹੁਣ ਜਿਹੜੇ ਨੇਵੀ ਦੇ ਅੰਡਰ ਸੈਕਟਰੀ ਹੰਗ ਕਾਓ, ਉਹ ਹੁਣ ਐਕਟਿੰਗ ਕਪੈਸਿਟੀ ਦੇ ਵਿੱਚ ਕਾਰਜਕਾਰੀ ਤੌਰ ਦੇ ਉੱਤੇ ਜਿਹੜੇ ਨੇਵੀ ਦੇ ਸਕੱਤਰ ਦੇ ਤੌਰ ਤੇ ਭੂਮਿਕਾ ਜਿਹੜੀ ਉਹ ਨਿਭਾਉਣਗੇ। ਤੇ ਜਿਹੜੇ ਪੀਟ ਹੈਕਸਥ ਆ ਜੋ ਪੈਂਟਾਗਨ ਦੇ ਚੀਫ ਆ, ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਆ, ਉਹਨਾਂ ਨੂੰ ਕਹਿੰਦੇ ਵੀ ਇਹ ਮਹਿਸੂਸ ਹੋ ਰਿਹਾ ਸੀਗਾ ਵੀ ਜਿਹੜਾ ਫੀਲਨ ਆ ਉਹ ਬਾਈਪਾਸ ਕਰ ਰਿਹਾ ਚੇਨ ਆਫ ਕਮਾਂਡ ਟੂ ਮੱਚ। ਕਹਿੰਦੇ ਸਿੱਧਾ ਟਰੰਪ ਦੇ ਕੋਲ ਜਿਹੜੇ ਜਾ ਰਹੇ ਆ ਮੇਰੇ ਥਰੂ ਹੋਣ ਦੀ ਬਜਾਏ। ਸੋ ਇਹ ਇਹਨਾਂ ਦੀ ਜਿਹੜੀ ਫਾਇਰਿੰਗ ਇਸ ਮੌਕੇ ਜਿਹੜੀ ਉਹ ਆਈ ਆ। ਹੈਕਸਥ ਦਾ ਕਹਿੰਦੇ ਵੀ ਆਲਰੇਡੀ ਆਰਮੀ ਦੇ ਜਿਹੜੇ ਸਕੱਤਰ ਹੈਗੇ ਆ ਡੈਨ ਡ੍ਰਿਸਕੋਲ, ਉਹਨਾਂ ਦੇ ਨਾਲ ਵੀ ਜਿਹੜੀ ਫ੍ਰਿਕਸ਼ਨ ਆ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਡੈਨ ਡ੍ਰਿਸਕੋਲ ਆ ਉਹ ਬੜੇ ਕਲੋਜ਼ ਫਰੈਂਡ ਨੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਦੇ। ਸੋ ਟਰੰਪ ਪ੍ਰਸ਼ਾਸਨ ਦੇ ਵਿੱਚ ਜੋ ਇਸ ਟਾਈਮ ਉਥਲ ਪੁਥਲ ਚੱਲ ਰਹੀ ਆ, ਕੱਲ ਲੇਬਰ ਦੀ ਸਕੱਤਰ ਆਪਣੇ ਬਾਡੀਗਾਰਡ ਦੇ ਨਾਲ ਜਿਹੜੇ ਉਹ ਸੰਬੰਧਾਂ ਨੂੰ ਲੈ ਕੇ, ਸ਼ਰਾਬ ਵਾਲੀ ਗੱਲ ਨੂੰ ਜਿਹੜੀ ਉਹ ਲੈ ਕੇ ਉਹਨੂੰ ਬਾਹਰ ਦਾ ਰਸਤਾ, ਇੱਕ ਜਿਹੜੀ ਉਸਦੀ ਆਲਰੇਡੀ ਇਨਵੈਸਟੀਗੇਸ਼ਨ ਇੰਟਰਨਲ ਚੱਲ ਰਹੀ ਸੀ ਉਹਦੇ ਕਰਕੇ ਉਹਨੂੰ ਅਸਤੀਫਾ ਦੇਣਾ ਪਿਆ। ਕ੍ਰਿਸਟੀ ਨਿਓਮ ਦਾ ਰੌਲਾ ਪੈ ਰਿਹਾ ਆ, ਕੈਸ਼ ਪਟੇਲ ਦਾ ਰੌਲਾ ਜਿਹੜਾ ਉਹ ਪਿਆ ਆ, ਤੇ ਹੁਣ ਜਿਹੜੇ ਆਰਮੀ ਦੇ ਵਿੱਚ ਜਿਹੜੀਆਂ ਸ਼ਾਖਾਵਾਂ ਆ ਉਹਨਾਂ ਦੇ ਜਿਹੜੇ ਟੌਪ ਦੇ ਲੀਡਰ ਆ ਉਹਨਾਂ ਦੀ ਵੀ ਜਿਹੜੀ ਆ ਉਹ ਰੌਲਾ ਰੱਪਾ ਇਸ ਦੇ ਵਿੱਚ ਚੱਲ ਰਿਹਾ। ਸੋ ਨਾਟ ਆਲ ਇਜ਼ ਨਾਟ ਦੈਟ ਗੁੱਡ। ਸੋ ਆਪਾਂ ਓਵਰਆਲ ਜਿਹੜਾ ਉਹ ਕਹਿ ਸਕਦੇ ਹਾਂ, ਪਰ ਦੇਖਦੇ ਹਾਂ ਕਿਉਂਕਿ ਇਹ ਸਾਰੇ ਜਿੰਨੇ ਵੀ ਸਕੱਤਰ ਹੁੰਦੇ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਦੀ ਡਿਸਕ੍ਰੈਸ਼ਨ ਦੇ ਉੱਤੇ ਹੁੰਦੇ ਆ ਵੀ ਉਹ ਬੰਦੇ ਜਿਹੜੇ ਲਾਉਣੇ ਆ ਜਿਹੜੇ ਕਿ ਉਹਨਾਂ ਦੇ ਆਰਡਰਸ ਨੂੰ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਤਵੱਕੋ ਵੀ ਰੱਖਣ। ਤੇ ਇਵੈਂਚੁਅਲੀ ਜਿਹੜੀ ਇਹ ਚੀਜ਼ ਹੁੰਦੀ ਹੈ, ਜਿਹੜੇ ਅਮਰੀਕਨ ਲੋਕ ਆ ਉਹ ਸੋਚਦੇ ਆ ਵੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਜਿਹੜਾ ਉਹ ਕਹਿਣ ਦਾ ਮਾਦਾ ਵੀ ਜਿਹੜਾ ਉਹ
ਰੱਖਣ। ਸੋ ਇਹ ਜਿਹੜੇ ਫੀਲਨ ਆ ਉਹਨਾਂ ਦੀ ਹੁਣ ਜਿਹੜੀ ਆ ਨੇਵੀ ਦੇ ਸਕੱਤਰ ਆ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਆ ਜਦ ਨੇਵੀ ਦਾ ਬਲੌਕੇਡ ਈਰਾਨ ਦੇ ਪੋਰਟਸ ਨੂੰ ਚੱਲ ਰਿਹਾ ਹੈ। ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਕਲੀਅਰ ਕਰਨ ਦੇ ਲਈ ਘੱਟੋ ਘੱਟ 6 ਮਹੀਨੇ ਦਾ ਸਮਾਂ ਲੱਗੂਗਾ। ਇਹ ਪੈਂਟਾਗਨ ਨੇ ਕਾਂਗਰਸ ਨੂੰ ਦੱਸਿਆ ਹੈਗਾ ਆ, ਜਿਹੜੇ ਲਾ ਮੇਕਰਸ ਹੈਗੇ ਉਹਨਾਂ ਨੂੰ ਦੱਸਿਆ ਕਿ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇੱਕ ਸੀਨੀਅਰ ਡਿਫੈਂਸ ਡਿਪਾਰਟਮੈਂਟ ਦੇ ਆਫੀਸ਼ੀਅਲ ਨੇ ਇਹ ਟਾਈਮ ਫਰੇਮ ਆ ਐਸਟੀਮੇਟਡ ਦੱਸਿਆ ਹੈਗਾ ਟੂ ਦਾ ਮੈਂਬਰਸ ਆਫ ਹਾਊਸ ਆਰਮਡ ਕਮੇਟੀ। ਤੇ ਕਹਿੰਦੇ ਭਈ ਇਹਦਾ ਜਿਹੜਾ ਇਕਨੋਮਿਕ ਰੈਮੀਫਿਕੇਸ਼ਨ ਆ ਉਹ ਬਹੁਤ ਜ਼ਿਆਦਾ ਹੋਣਾ ਹੈਗਾ ਆ, ਕਿਉਂਕਿ ਦੇਖੋ ਜਦੋਂ ਵਾਰ ਸ਼ੁਰੂ ਨਹੀਂ ਹੋਈ ਸੀ ਅਮਰੀਕਾ ਦੇ ਵਿੱਚ ਜਿਹੜਾ ਐਵਰੇਜ ਗੈਸ ਦੀ ਪ੍ਰਾਈਸ $2.98 ਤੇ ਚੱਲ ਗਈ ਸੀ ਅਮਰੀਕਾ ਦੇ ਵਿੱਚ। ਕੈਲੀਫੋਰਨੀਆ ਚ ਆਫ ਕੋਰਸ $1.5 ਮਹਿੰਗੀ ਹੁੰਦੀ ਆ, ਤੇ ਜੋ ਹੁਣ ਗੈਸ ਆ ਉਹ $4.05 ਦੇ ਕਰੀਬ ਐਵਰੇਜ ਹੈਗਾ, ਪਰ ਕੈਲੀਫੋਰਨੀਆ ਦੇ ਵਿੱਚ ਉਹ $6 ਦੇ ਲਾਗੇ ਛਾਗੇ ਪਹੁੰਚ ਚੁੱਕੀ ਹੈਗੀ ਆ। ਸੋ ਕਹਿੰਦੇ ਭਈ ਇਹ ਜਿਹੜਾ ਉੱਥੇ ਚੱਲ ਰਿਹਾ ਪ੍ਰੈਸ਼ਰ ਈਰਾਨ ਦੇ ਉੱਤੇ ਇਹ ਕਾਫੀ ਲੰਮਾ ਸਮਾਂ ਜਿਹੜਾ ਆ ਚੱਲ ਸਕਦਾ ਹੈ ਜੀ। ਕੈਲੀਫੋਰਨੀਆ ਦੇ ਵਿੱਚ ਅੱਜ ਗਵਰਨਰ ਦੀ ਰੇਸ ਦੇ ਜਿਹੜੇ ਟੌਪ ਦੇ 6 ਕੈਂਡੀਡੇਟ ਆ ਉਹ ਆਪਸ ਦੇ ਵਿੱਚ ਡਿਬੇਟ ਕਰਨਗੇ, ਭਿੜਨਗੇ। ਸਾਡੀਆਂ ਜਿਹੜੀਆਂ ਖਬਰਾਂ ਤੋਂ ਬਾਅਦ ਦੇ ਵਿੱਚ ਤਕਰੀਬਨ ਉਸ ਤੋਂ 1 ਘੰਟੇ ਬਾਅਦ 7 ਵਜੇ ਇਹ ਜਿਹੜਾ ਡਿਬੇਟ ਆ ਉਹ ਲਾਈਵ ਹੋਵੇਗਾ। 2 ਰਿਪਬਲਿਕਨ ਕੈਂਡੀਡੇਟ ਸਟੀਵ ਹਿਲਟਨ ਤੇ ਚੈਡ ਬਿਆਂਕੋ ਉਹ ਤੇ ਡੈਮੋਕ੍ਰੇਟ ਦੇ ਵਿੱਚੋਂ 4 ਜਿਹੜੇ ਕੈਂਡੀਡੇਟ ਨੇ ਟੌਮ ਸਟਾਇਰ ਬਿਲੀਅਨਰ ਜਿਹੜਾ ਹੈਗਾ ਆ, ਹੈਵੀਅਰ ਬਸੇਰਾ ਹੈਲਥ ਐਂਡ ਹਿਊਮਨ ਸਰਵਿਸਿਜ਼ ਦਾ ਸਕੱਤਰ ਰਿਹਾ, ਕੇਟੀ ਪੋਰਟਰ US ਦੀ ਜਿਹੜੀ ਕਾਂਗਰਸ ਵੂਮਨ ਰਹੀ ਆ, ਤੇ ਮੈਟ ਮਹਾਨ ਸੈਨ ਹੋਜ਼ੇ ਦਾ ਜਿਹੜਾ ਮੇਅਰ ਆ ਉਹ ਇਸ ਦੇ ਵਿੱਚ ਆ। ਸੋ 17% ਜਿਹੜੀ ਇਸ ਟਾਈਮ ਪੋਲਿੰਗ ਚੱਲ ਰਹੀ ਆ ਸਟੀਵ ਹਿਲਟਨ ਦੀ, ਚੈਡ ਬਿਆਂਕੋ 14%, ਟੌਮ ਸਟਾਇਰ 14%, ਹਾਵੀਅਰ ਬਸੇਰਾ 10%, ਕੇਟੀ ਪੋਰਟਰ 10% ਤੇ ਮੈਟ ਮਹਾਨ 5% ਦੇ ਉੱਤੇ ਜਿਹੜੇ ਇਸ ਟਾਈਮ ਚੱਲ ਰਹੇ ਆ। ਐਰਿਕ ਸਵੈਲਵੈਲ ਬੜੀ ਡਿਸਗ੍ਰੇਸਫੁਲੀ ਉਹ ਰੇਸ ਚੋਂ ਬਾਹਰ ਹੋਏ ਸੀ ਤੇ ਕਾਂਗਰਸ ਤੋਂ ਵੀ ਰਿਜ਼ਾਈਨ ਜਿਹੜੇ ਉਹ ਕਰ ਗਏ ਸੀ, ਤੇ ਉਹ ਇਸ ਡਿਬੇਟ 'ਚ ਆਬਵੀਅਸਲੀ ਹਿੱਸਾ ਨਹੀਂ ਜਿਹੜੇ ਉਹ ਲੈਣਗੇ। ਸੋ ਇਹ ਜਿਹੜੀ ਚੀਜ਼ ਆ ਉਹ ਆਪਣੇ ਸਾਹਮਣੇ ਜਿਹੜੀ ਉਹ ਹੈਗੀ ਆ। ਸੋ ਅੱਜ ਦੇ ਵਿੱਚ ਕੈਲੀਫੋਰਨੀਆ ਦੇ ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਕਰਨਗੇ, ਕਿਹਦੇ ਤੇ ਕੀ ਵਿਚਾਰ ਹੋਊਗਾ। ਫਰਾਡ ਦਾ ਆਬਵੀਅਸਲੀ ਰੌਲਾ ਰਹਿਣਾ ਆ, ਫੈਡਰਲ ਤੇ ਟਰੰਪ ਨੂੰ ਲੈ ਕੇ ਵੀ ਆਪਾਂ ਨੂੰ ਪਤਾ ਵੀ ਰੌਲਾ ਗਲਾ ਇਸ ਦੇ ਵਿੱਚ ਪਊਗਾ। ਸੋ 1.5 ਘੰਟੇ ਦਾ 90 ਮਿੰਟ ਦਾ ਇਹ ਜਿਹੜਾ ਡਿਬੇਟ ਹੋਊਗਾ, ਤੇ ਅੱਜ ਸ਼ਾਮੀ 7 ਵਜੇ ਤੁਸੀਂ ਆਪੋ ਆਪਣੇ ਜਿਹੜੇ ਲੋਕਲ ਚੈਨਲਸ ਹੈਗੇ ਆ ਉਹਨਾਂ ਉੱਤੇ ਸੁਣ ਦੇਖ ਜਿਹੜੇ ਹੋ ਸਕੋਗੇ। ਸੋ ਬੜਾ ਇੰਪੋਰਟੈਂਟ ਹੈ ਕੈਲੀਫੋਰਨੀਅਨਸ ਦੇ ਲਈ ਵੀ ਅਗਲਾ ਗਵਰਨਰ ਚੁਣਨ ਦੇ ਲਈ ਤੁਸੀਂ ਦੇਖ ਸਕਦੇ ਹੋ ਵੀ ਇਹ ਟੌਪ ਦੇ ਜਿਹੜੇ 6 ਕੈਂਡੀਡੇਟ ਇਸ ਟਾਈਮ ਜੋ ਚੱਲ ਰਹੇ ਆ ਵੀ ਉਹਨਾਂ ਦੀਆਂ ਕੀ ਭਾਵਨਾਵਾਂ ਨੇ ਤੇ ਕੀ ਪਾਲਿਸੀਜ਼ ਆ ਕੈਲੀਫੋਰਨੀਆ ਦੇ ਲਈ ਆਉਂਦੇ 4 ਸਾਲਾਂ ਲਈ। ਕੈਲੀਫੋਰਨੀਆ ਦੇ ਟੈਕ ਬਿਲੀਨੀਅਰ ਨੇ ਇਹ ਕਿਹਾ ਹੈ ਲੋਕਾਂ ਨੂੰ ਜੋ ਕੈਲੀਫੋਰਨੀਆ 'ਚ ਰਹਿੰਦੇ ਆ ਵੀ ਛੱਡ ਕੇ ਨਾ ਜਾਓ ਕੈਲੀਫੋਰਨੀਆ ਨੂੰ। ਕੈਲੀਫੋਰਨੀਆ ਦਾ ਜਿਹੜਾ ਵੈਦਰ ਆ ਉਹ ਬਹੁਤ ਚੰਗਾ ਹੈਗਾ ਆ। ਓਵਰਆਲ ਕੈਲੀਫੋਰਨੀਆ ਬਹੁਤ ਸੋਹਣੀ ਸਟੇਟ ਹੈਗੀ ਆ। ਇਹ ਜੈਨਸਨ ਹੁਆਂਗ ਜੋ CEO ਐਨਵੀਡੀਆ ਦੇ ਆ, ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕਿਹਾ। ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜ਼ਨਸ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ, ਤੇ ਉੱਥੇ ਜਿਹੜੇ US ਦੇ ਰਿਪਰੈਜ਼ੈਂਟੇਟਿਵ ਰੋ ਖੰਨਾ ਉਹਨਾਂ ਨੇ ਵੀ ਜੁਆਇਨ ਕੀਤਾ ਸੀ। US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ HR ਮੈਕਮਾਸਟਰ ਹੁਣੀ ਵੀ ਸੀਗੇ। ਤੇ ਖੰਨਾ ਨੇ ਕਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਉਹ AI ਨਾਲ ਲੂਜ਼ ਹੋ ਜਾਣਗੀਆਂ। ਉਹਦੇ ਜਵਾਬ 'ਚ ਹੁਆਂਗ ਨੇ ਕਿਹਾ ਵੀ ਜਿਹੜੀਆਂ AI ਦੀਆਂ ਜੌਬਸ ਕ੍ਰੀਏਟ ਹੋ ਰਹੀਆਂ ਉਹ ਵੀ ਤਾਂ ਬੇ ਏਰੀਏ ਦੇ ਵਿੱਚ ਹੀ ਹੋ ਰਹੀਆਂ ਹੈਗੀਆਂ। ਸੋ ਬਹੁਤ ਸਾਰੇ ਜਿਹੜੇ ਬਿਲੀਨੀਅਰ ਆ ਕੈਲੀਫੋਰਨੀਆ ਤੋਂ ਭੱਜ ਕੇ ਜਾ ਰਹੇ ਕਿਉਂਕਿ ਉਹਨਾਂ ਦੇ ਉੱਤੇ ਸੁਪਰ ਰਿਚ ਕੈਲੀਫੋਰਨੀਆ ਇੱਕ ਟੈਕਸ ਲਾਇਆ ਗਿਆ ਸੀ ਜਿਨ੍ਹਾਂ 'ਚ ਮੈਟਾ ਦੇ ਮਾਰਕ ਜ਼ਕਰਬਰਗ ਵੀ ਛੱਡ ਕੇ ਚਲ ਗਿਆ। ਉਹ ਇੱਥੋਂ ਤੱਕ ਚੱਲ ਗਿਆ ਇੱਕ ਉਹਨਾਂ ਨੇ ਸਕੂਲ ਸ਼ੁਰੂ ਕੀਤਾ ਸੀ ਸੈਨ ਲੈਂਡਰੋ 'ਚ, ਤੇ ਉਹ ਸਕੂਲ ਸੀਗਾ ਵੀ ਉਹਦੀ ਕੋਈ ਫੀਸ ਨਹੀਂ ਹੋਊਗੀ ਤੇ ਉੱਥੇ ਸਟੂਡੈਂਟ ਪੜ੍ਹ ਸਕਦੇ ਆ ਪ੍ਰਾਈਵੇਟ ਸਕੂਲ। ਤੇ ਅੱਜ ਪਤਾ ਚੱਲਿਆ ਵੀ ਉਹ ਸਕੂਲ ਵੀ ਬੰਦ ਹੋਣ ਜਾ ਰਿਹਾ ਤੇ 147 ਜਿਹੜੇ ਉਹਨਾਂ ਦੇ EMPLOYEES ਆ ਉਹਨਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਸੋ ਜ਼ਕਰਬਰਗ ਨੇ ਆਪਣਾ ਘਰ ਜਿਹੜਾ ਆ ਉਹ ਫਲੋਰੀਡਾ ਦੇ ਵਿੱਚ ਬਣਾ ਰਿਹਾ ਹੈਗਾ। ਗੂਗਲ ਦਾ ਜਿਹੜਾ ਫਾਊਂਡਰ ਲੈਰੀ ਪੇਜ ਆ ਤੇ ਸਰਜੇ ਬ੍ਰਿਨ ਉਹ ਵੀ ਜਿਹੜੇ ਆਊਟ ਆਫ ਸਟੇਟ ਮੂਵ ਹੋ ਗਏ ਹੈਗੇ ਆ। ਪੀਟਰ ਥੀਲ ਜਿਹੜਾ ਹੈ ਉਹਨਾਂ ਨੇ ਮਿਆਮੀ ਦੇ ਵਿੱਚ ਆਪਣਾ ਆਫਿਸ ਜਿਹੜਾ ਖੋਲ ਲਿਆ ਹੈ। ਉਹੀ ਪੀਟਰ ਥੀਲ ਆ ਜਿਨ੍ਹਾਂ ਨੇ ਹੁਣੇ ਆ ਵਰਜੀਨੀਆ 'ਚ ਇਲੈਕਸ਼ਨ ਹੋ ਕੇ ਹਟੀ ਆ। $6 ਮਿਲੀਅਨ ਤੱਕ ਦਾ ਜਿਹੜਾ ਡਾਲਰ ਆ ਉਹ ਖਰਚਿਆ ਹੈਗਾ ਆ। ਸੋ ਹੁਆਂਗ ਦੀ ਜਿਹੜੀ ਨੈਟਵਰਥ ਆ $174 ਬਿਲੀਅਨ ਆ ਫੋਰਬਸ ਮੈਗਜ਼ੀਨ ਦੇ ਦੌਰਾਨ। ਤੇ ਉਹ ਕਹਿੰਦਾ ਵੀ ਮੈਂ ਤਾਂ ਕੈਲੀਫੋਰਨੀਆ ਨੂੰ ਹੀ ਪਸੰਦ ਕਰਦਾ ਤੇ ਕੈਲੀਫੋਰਨੀਆ ਦੇ ਵਿੱਚ ਹੀ ਰਹਾਂਗਾ। ਜੀ, ਕੈਲੀਫੋਰਨੀਆ ਤੋਂ ਅਗਲੀ ਖਬਰ ਆ ਰਹੀ ਹੈ। ਅਪੀਲ ਕੋਰਟ ਨੇ ਅੱਜ ਇੱਕ ਆਰਡਰ ਇਸ਼ੂ ਕੀਤਾ ਹੈ ਜਿਸ ਦੇ ਨਾਲ ਕੈਲੀਫੋਰਨੀਆ ਦਾ ਉਹ ਕਾਨੂੰਨ ਜਿਸ ਦੇ ਵਿੱਚ ਇਹ ਮੰਗ ਸੀ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀ ਆ
ਏਜੰਟਸ ਆ ਉਹ ਆਪਣੀ ਆਇਡੈਂਟੀਫਿਕੇਸ਼ਨ ਆਪਣੇ ਕੱਪੜਿਆਂ ਦੇ ਉੱਤੇ ਜਿਹੜੀ ਉਹ ਲਾਉਣ, ਉਸ ਨੂੰ ਬਲੌਕ ਕਰ ਦਿੱਤਾ ਆ। ਸੂਬੇ ਦੀ ਇਹ ਜਿਹੜੀ ਕੋਸ਼ਿਸ਼ ਕੈਲੀਫੋਰਨੀਆ ਦੀ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਐਨਫੋਰਸਮੈਂਟ ਟੈਕਟਿਕ ਆ ਜਿਹੜੀ ਅਗਰੈਸਿਵ ਚੱਲ ਰਹੀ ਆ, ਆਪਾਂ ਦੇਖਦੇ ਹਾਂ ਵੀ ਉਹ ਮਾਸਕ ਵੀ ਲਾਉਂਦੇ ਆ ਤੇ ਉੱਤੇ ਆਪਣਾ ਨਾਮ ਵਗੈਰਾ ਵੀ ਨਹੀਂ ਉਹਨਾਂ ਨੇ ਨਸ਼ਰ ਕੀਤਾ ਹੁੰਦਾ, ਤਾਂ ਉਸ ਨੂੰ ਇਹ ਰੋਕਣ ਦੀ ਸੂਬੇ ਦੀ ਕੋਸ਼ਿਸ਼ ਸੀਗੀ ਤੇ ਉਸ ਨੂੰ ਪਾਸ ਕਰ ਦਿੱਤਾ ਗਿਆ ਸੀ। ਗਵਰਨਰ ਨੇ ਸਾਈਨ ਵੀ ਕਰਤੇ ਸੀਗੇ, ਪਰ ਅੱਜ ਜਿਹੜਾ 9th ਸਰਕਟ ਕੋਰਟ ਆਫ ਅਪੀਲ ਆ ਉਹਨਾਂ ਨੇ ਇਸ ਬਾਬਤ ਇੰਜੰਕਸ਼ਨ ਲਾ ਦਿੱਤੀ ਹੈਗੀ ਆ। ਸੋ 3 ਜੱਜਿਸ ਦਾ ਜਿਹੜਾ ਪੈਨਲ ਸੀ ਉਹਨਾਂ ਨੇ ਇੰਜੰਕਸ਼ਨ ਜਿਹੜੀ ਉਹ ਲਾਈ ਆ, ਅਪੀਲ ਪੈਂਡਿੰਗ ਜਿਹੜੀ ਆ ਜਿੰਨੀ ਦੇਰ ਤੱਕ ਚੱਲ ਰਹੀ ਆ। ਸੋ ਇਹਦੇ ਨਾਲ ਜਿਹੜਾ ਕਾਨੂੰਨ ਆ ਉਹ ਇਫੈਕਟ ਦੇ ਵਿੱਚ ਆਉਣ ਤੋਂ ਰੁਕ ਜਿਹੜਾ ਉਹ ਜਾਵੇਗਾ। ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਕਹਿਣਾ ਸੀਗਾ ਵੀ ਜੇ ਆਪਣੀ ਆਇਡੈਂਟੀਫਿਕੇਸ਼ਨ ਲਾ ਕੇ ਜਿਹੜੇ ਉਹ ਨਾਲ ਚੱਲਦੇ ਨੇ ਤਾਂ ਜਿਹੜੇ ਅਫਸਰ ਆ ਉਹਨਾਂ ਦੀ ਜਿਹੜੀ ਸੇਫਟੀ ਆ ਉਹ ਖਤਰੇ ਦੇ ਵਿੱਚ ਪੈਂਦੀ ਆ। ਡੌਕਸਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਆ, ਹਿੰਸਾ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਤੇ ਲੋਕਾਂ ਦੇ ਦੁਆਰਾ ਹਰਾਸਮੈਂਟ ਵੀ ਇਹਨਾਂ ਦੀ ਕੀਤੀ ਜਿਹੜੀ ਉਹ ਜਾਂਦੀ ਆ। ਸੋ ਕਹਿੰਦੇ ਵੀ ਇਹ ਵਾਇਲੇਸ਼ਨ ਆ ਸੰਵਿਧਾਨ ਦੀ ਤੇ ਜਿਹੜੀ ਸੂਬੇ ਦੀ ਸਰਕਾਰ ਆ ਉਹ ਰੈਗੂਲੇਟ ਨਹੀਂ ਕਰ ਸਕਦੀ ਵੀ ਜਿਹੜੀ ਫੈਡਰਲ ਸਰਕਾਰ ਆ, ਕੇਂਦਰ ਦੀ ਸਰਕਾਰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲੇ। ਸੋ ਆਪਾਂ ਨੂੰ ਪਤਾ ਵੀ ਇਹ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਚੱਲ ਰਿਹਾ ਸੀ ਉਸੇ ਦਰਮਿਆਨ ਇਹ ਇੱਕ ਚਰਚਾ ਦਾ ਵਿਸ਼ਾ ਬਣੀ ਸੀ ਵੀ ਫੈਡਰਲ ਇਮੀਗ੍ਰੇਸ਼ਨ ਅਫਸਰ ਆ ਉਹ ਆਪਣਾ ਨਾਮ ਵਗੈਰਾ ਕਿਉਂ ਜਿਹੜਾ ਉਹ ਲਾ ਕੇ ਲੋਕਾਂ ਨੂੰ ਸਵਾਲ ਜਵਾਬ ਜਿਹੜਾ ਨਹੀਂ ਕਰਦੇ। ਉਸ ਦੀ ਜਿਹੜੀ ਮੰਗ ਉੱਠੀ ਸੀ, ਇਸ ਤੋਂ ਬਾਅਦ ਕੈਲੀਫੋਰਨੀਆ ਨੇ ਕਾਨੂੰਨ ਵੀ ਬਣਾਤਾ, ਪਾਸ ਵੀ ਹੋ ਗਿਆ, ਪਰ ਹਾਲ ਦੀ ਘੜੀ ਹੁਣ ਫੈਡਰਲ ਅਪੀਲ ਕੋਰਟ ਨੇ ਇਸ ਨੂੰ ਲਾਗੂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਆ। ਓਕਲੈਂਡ ਤੋਂ ਖਬਰ ਆ ਰਹੀ ਹੈ ਵੀ ਓਕਲੈਂਡ ਦੇ ਵਿੱਚ ਯੂਰੀ ਨੇ ਇੱਕ ਜੋ ਓਕਲੈਂਡ ਦੀ ਡਾਇਓਸੀਜ਼ ਉੱਥੇ ਦਾ ਚਰਚ ਆ ਉਹਨੂੰ $16 ਮਿਲੀਅਨ ਉਹਦੇ ਅਗੇਂਸਟ ਜਿਹੜੀ ਆ ਅਵਾਰਡ ਕੀਤਾ ਹੈਗਾ ਆ ਕਿਉਂਕਿ ਕਲਰਜੀ ਜੋ ਆ ਉਹਨਾਂ ਨੇ ਅਬਿਊਜ਼ ਕੀਤਾ ਸੀ ਜੋ ਉੱਥੇ ਲੋਕ ਜਾਂਦੇ ਸੀ। ਰੋਮਨ ਕੈਥੋਲਿਕ ਡਾਇਓਸੀਜ਼ ਆਫ ਓਕਲੈਂਡ ਉਹਨਾਂ ਦੇ ਅਗੇਂਸਟ ਜਿਹੜਾ ਆ ਇਹ ਯੂਰੀ ਨੇ ਜੋ ਆਪਣਾ ਡਿਸੀਜਨ ਦਿੱਤਾ ਹੈਗਾ। ਕਹਿੰਦੇ ਵੀ ਇਹ ਹੰਡਰਡਸ ਆਫ ਲਾਸੂਟ ਚੋਂ ਇੱਕ ਲਾਸੂਟ ਸੀਗਾ ਜਿਹਦੇ ਵਿੱਚ ਸਰਵਾਈਵਰ ਨੇ ਜੋ ਉੱਥੇ ਦੇ ਜਿਹੜੇ ਪ੍ਰੀਸਟ ਸੀ ਉਹਨਾਂ ਦੇ ਅਗੇਂਸਟ ਜੋ ਲਾਸੂਟ ਫਾਈਲ ਕੀਤਾ ਸੀ ਵੀ ਉਸ ਨੂੰ ਸੈਕਸ਼ੂਅਲੀ ਹਰਾਸ ਕੀਤਾ ਗਿਆ ਆ। ਸੋ ਉਹਨੂੰ ਆਇਡੈਂਟੀਫਾਈ ਨਹੀਂ ਕੀਤਾ, ਜੌਨ ਡੋ ਕਰਕੇ ਹੀ ਉਹਦਾ ਨਾਂ ਰੱਖਿਆ ਤੇ ਕਹਿੰਦੇ 50 ਸਾਲ ਪਹਿਲਾਂ ਇਹ ਵਾਪਰਿਆ ਸੀ। ਈਸਟ ਵੇ ਦਾ ਜਿਹੜਾ ਪ੍ਰੀਸਟ ਸਟੀਫਨ ਕੀਸਲ ਸੀਗਾ ਤੇ ਯੂਰੀ ਨੇ ਇਹ ਜੋ ਡਾਇਓਸੀਜ਼ ਨੂੰ ਲਾਇਬਲ ਮੰਨਿਆ ਹੈਗਾ। $16 ਮਿਲੀਅਨ ਡੈਮੇਜਸ ਦੇ ਵਿੱਚ ਅਵਾਰਡ ਕੀਤੇ ਹੈਗੇ ਆ ਤੇ ਸਾਈਮਨ ਇੱਕ ਲੀਗਲ ਟੀਮ ਦਾ ਰਿਪਰੈਜ਼ੈਂਟੇਟਿਵ ਆ ਜੋ ਕੈਥੋਲਿਕ ਕਲਰਜੀ ਕੇਸਸ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਉਹਨੇ ਕਿਹਾ ਵੀ 60 ਕੇਸ ਜਿਹੜੇ ਆ ਕੀਸਲ ਦੇ ਨਾਲ ਜਿਹੜਾ ਉੱਥੇ ਉਹਨਾਂ ਦਾ ਜਿਹੜਾ ਮੇਨ ਪਾਦਰੀ ਸੀ ਉਹਦੇ ਅਗੇਂਸਟ ਹੈਗੇ ਆ ਤੇ ਹੰਡਰਡਸ ਹੋਰ ਓਕਲੈਂਡ ਡਾਇਓਸੀਜ਼ ਨੂੰ ਟਾਈਡ ਹੈਗੇ ਆ। ਸੋ ਇਹ ਹੁਣ ਇੰਸ਼ੋਰੈਂਸ ਉਹਨਾਂ ਦੀ ਪੈਸੇ ਦਊਗੀ ਤੇ ਕੀਸਲ ਨੂੰ 6 ਸਾਲਾਂ ਦੀ ਸਜ਼ਾ 2004 ਦੇ ਵਿੱਚ ਹੋਈ ਸੀ ਕਿਉਂਕਿ ਉਹਦੇ ਉੱਤੇ ਬਹੁਤ ਸਾਰੇ ਮੋਲੈਸਟੇਸ਼ਨ ਦੇ ਕੇਸਸ ਲੱਗੇ ਸੀ। ਟਰੰਪ ਪ੍ਰਸ਼ਾਸਨ ਦੀ ਇੱਕ ਹੋਰ ਜਿਹੜਾ ਅਧਿਕਾਰੀ ਆ ਉਹ ਹੁਣ ਤੱਤੇ ਪਾਣੀ 'ਚ ਆ। ਕਾਊਂਟਰ ਟੈਰਰਿਜ਼ਮ ਦੀ ਜਿਹੜੀ ਡਿਪਟੀ ਅਸਿਸਟੈਂਟ ਸਕੱਤਰ ਜੂਲੀਆ ਵਰਵਾਰੋ 29 ਸਾਲਾਂ ਦੀ ਉਸ ਦੇ ਉੱਤੇ ਜਿਹੜੇ ਹੁਣ ਦੋਸ਼ ਲੱਗੇ ਆ ਵੀ ਇੱਕ ਸ਼ੂਗਰ ਡੈਡੀ ਵੈਬਸਾਈਟ ਆ ਉਸ ਦੇ ਵਿੱਚ ਬਜ਼ੁਰਗ ਜਿਹੜੇ ਬੰਦੇ ਆ ਜਾਂ ਕਹਿ ਲਓ ਵੀ ਅਮੀਰ ਧਨਾੜ ਜਿਹੜੇ ਵੱਡੀ ਉਮਰ ਦੇ ਲੋਕ ਆ ਉਹਨਾਂ ਦੇ ਲਈ ਉਹ ਡੇਟ ਕਰਨ ਦੇ ਲਈ ਉਹ ਲੱਭ ਰਹੀ ਸੀ। ਸੋ ਅਕਸਰ ਇਹ ਜਿਹੜਾ ਸ਼ਬਦ ਸ਼ੂਗਰ ਡੈਡੀ ਇੱਥੇ ਅਮਰੀਕਾ ਦੇ ਕਹਿ ਲਓ ਵੀ ਕਲਚਰ ਦੇ ਵਿੱਚ ਵਰਤਿਆ ਜਾਂਦਾ ਆ ਵੀ ਕੋਈ ਜਿਹੜਾ ਅਮੀਰ ਬੰਦੇ ਨੂੰ ਉਹ ਨਾਲ ਫਸਾ ਲੈਂਦੇ ਆ ਤਾਂ ਜੋ ਜਿਹੜਾ ਉਹਦਾ ਆਪਣਾ ਲੈਵਿਸ਼ ਲਾਈਫ ਸਟਾਈਲ ਆ ਉਸ ਨੂੰ ਉਹ ਪੂਰਿਆ ਕਰ ਸਕਣ। ਕਹਿੰਦੇ ਵੀ ਇਹਨੇ ਇੱਕ ਵੈਬਸਾਈਟ seeking.com ਦੇ ਉੱਤੇ ਅਲੀਸੀਆ ਦੇ ਨਾਂ ਦੇ ਉੱਤੇ ਪ੍ਰੋਫਾਈਲ ਜਿਹੜੀ ਉਹ ਬਣਾਈ ਸੀ। ਡੇਲੀ ਮੇਲ ਨੇ ਇਹ ਜਿਹੜੀ ਸਟੋਰੀ ਜਿਹੜੀ ਉਹ ਰਨ ਕੀਤੀ ਸੀ ਮਾਗਾ ਮਨੀ ਹਨੀ ਕਰਕੇ। ਸੋ ਕਹਿੰਦੇ ਵੀ ਉਸਦਾ ਇੱਕ ਸੈਕਸ ਸਕੈਂਡਲ ਆ ਉਹ ਸਾਹਮਣੇ ਆਇਆ ਆ ਤੇ ਟਰੰਪ ਹੁਣਾਂ ਦੀ ਇਹ ਕਾਊਂਟਰ ਟੈਰਰਿਜ਼ਮ ਦੀ ਡਿਪਟੀ ਅਸਿਸਟੈਂਟ ਸਕੱਤਰ ਜਿਹੜੀ ਉਹ ਸੀਗੀ। ਸੋ ਉਸ ਦੇ ਕਾਫੀ ਜਿਹੜੇ ਟੈਕਸਟ ਵਗੈਰਾ ਆ ਉਹ ਸਾਹਮਣੇ ਆਏ ਸੀ ਤੇ ਹੁਣ ਕਹਿੰਦੇ ਵੀ ਉਸ ਨੂੰ ਹਾਲ ਦੀ ਘੜੀ ਜਿਹੜਾ ਆ ਉਹ ਲੀਵ ਦੇ ਉੱਤੇ ਪਾਉਣਾ ਜਿਹੜਾ ਉਹ ਪੈ ਗਿਆ ਆ। ਸੋ ਆਲਰੇਡੀ ਆਪਾਂ ਦੱਸ ਕੇ ਹਟੇ ਆ ਵੀ ਕਈ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਲੋਕ ਆ ਕੁਝ ਇਦਾਂ ਦੀਆਂ ਬੇਹੁਦਰੀਆਂ ਦੇ ਕਰਕੇ ਉਹ ਤੱਤੇ ਪਾਣੀ ਦੇ ਵਿੱਚ ਆਏ ਹੋਏ ਆ ਤੇ ਇੱਕ ਹੋਰ ਜਿਹੜੀ ਟਰੰਪ ਪ੍ਰਸ਼ਾਸਨ ਦੇ ਵਿੱਚੋਂ ਜਿਹੜੀ ਬੀਬੀ ਆ
ਉਸ ਦਾ ਇਹ ਜਿਹੜਾ ਕਾਂਡ ਆ ਉਹ ਹੁਣ ਸਾਹਮਣੇ ਆਇਆ ਹੈਗਾ। ਅੱਜ ਸੋਮਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਜਹਾਜ਼ ਜਿਹੜਾ ਲੈਂਡ ਕਰ ਰਿਹਾ ਸੀ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੇ ਉੱਥੇ ਇੱਕ ਦੁਰਘਟਨਾ ਹੋਣ ਤੋਂ ਬਚ ਗਈ ਹੈਗੀ ਆ। ਕਹਿੰਦੇ ਵੀ ਇੱਕ ਜਹਾਜ਼ ਆਲਰੇਡੀ ਲੈਂਡ ਕਰ ਰਿਹਾ ਸੀ, ਜਦੋਂ ਕਿ ਦੂਜਾ ਜਹਾਜ਼ ਵੀ ਉਸੇ ਜਿਹੜਾ ਰਨਵੇ ਆ ਉੱਥੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਤਾਂ ਉਸ ਟਾਈਮ ਦੇ ਉੱਤੇ ਜੋ ਉਹਨਾਂ ਇੱਕ ਜਹਾਜ਼ ਨੂੰ ਡਾਇਵਰਟ ਕੀਤਾ ਗਿਆ ਤਾਂ ਕਿ ਜਿਹੜੀ ਆ ਇਹ ਘਟਨਾ ਜਿਹੜੀ ਦੁਰਘਟਨਾ ਵਾਪਰਨ ਤੋਂ ਬਚ ਸਕੇ ਹੈਗੇ ਆ। ਯੂਨਾਈਟਿਡ 에ਅਰਲਾਈਨ ਦੀ ਫਲਾਈਟ ਸੀ, ਪਾਮ ਸਪਰਿੰਗ ਤੋਂ ਆ ਰਹੀ ਸੀ, ਜੋ ਕਿ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸੈਨ ਫਰਾਂਸਿਸਕੋ ਜੋ 에ਅਰਪੋਰਟ ਹੈਗਾ। ਤੇ ਪਾਇਲਟ ਨੂੰ ਉਸ ਟਾਈਮ ਤੇ ਦੱਸਿਆ ਵੀ ਤੁਸੀਂ ਜਿਹੜਾ ਤੁਹਾਡਾ ਲੈਂਡਿੰਗ ਅਟੈਂਪਟ ਹੈਗੀ ਆ ਉਸ ਨੂੰ ਹੋਰ ਪਾਸੇ ਨੂੰ ਲੈ ਜਾਓ, ਤੇ ਜਿਹੜਾ ਰਨਵੇ ਆ ਉਹ ਹਜੇ ਕਲੀਅਰ ਨਹੀਂ ਹੈਗਾ। ਸੋ ਯੂਨਾਈਟਿਡ ਪਲੇਨ ਐਕਚੁਅਲੀ ਬਾਅਦ ਦੇ ਵਿੱਚ ਲੈਂਡ ਕੀਤਾ ਵਿਦਆਊਟ ਐਨੀ ਇਨਸੀਡੈਂਟ। ਜੀ ਅੱਜ ਜਿਹੜਾ ਹਰਜੋਤ ਸਿੰਘ ਜੀ ਦੁਨੀਆ ਭਰ ਦੇ ਵਿੱਚ ਅਰਥ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਆ। ਸੋ ਵਾਤਾਵਰਣ ਦੇ ਜਿਹੜੀਆਂ ਸਥਿਤੀਆਂ ਚੱਲ ਰਹੀਆਂ ਆ ਤੇ ਧਰਤੀ ਨੂੰ ਇਸ ਪਲੈਨਟ ਨੂੰ ਕਿੱਦਾਂ ਹੋਰ ਆਪਾਂ ਹੈਲਦੀ ਬਣਾ ਸਕਦੇ ਆ, ਕਲੀਨਰ ਪਲੈਨਟ ਕਿੱਦਾਂ ਹੋਵੇ, ਇਸ ਦੇ ਉੱਤੇ ਅਕਸਰ ਫੋਕਸ ਕਰਨ ਦੇ ਲਈ ਜਿਹੜਾ ਗਲੋਬਲ ਇਵੈਂਟ 22 ਅਪ੍ਰੈਲ ਨੂੰ ਜਿਹੜਾ ਰੱਖਿਆ ਜਾਂਦਾ ਹੈ। ਸੋ 1970 ਦੇ ਵਿੱਚ US ਸੈਨੇਟਰ ਨੈਲਸਨ ਉਹਨਾਂ ਦੇ ਦੁਆਰਾ ਇਹ ਕੀਤਾ ਗਿਆ ਸੀ, ਤੇ ਕਹਿੰਦੇ ਵੀ ਇਸ ਦੇ ਵਿੱਚ 193 ਮੁਲਕ ਪੋਲਿਊਸ਼ਨ ਕਲਾਈਮੇਟ ਚੇਂਜ ਨੂੰ ਫਾਈਟ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਹਰ ਸਾਲ ਵਚਨ ਜਿਹੜਾ ਉਹ ਦਿੰਦੇ ਹੈਗੇ ਆ। ਇਸ ਸਾਲ ਦਾ ਜਿਹੜਾ ਥੀਮ ਆਵਰ ਪਾਵਰ ਆਵਰ ਪਲੈਨਟ ਦੇ ਉੱਤੇ ਜਿਹੜੀ ਆ ਉਹ ਫੋਕਸ ਕੀਤਾ ਗਿਆ ਵੀ ਸਾਂਝੇ ਤੌਰ ਦੇ ਉੱਤੇ ਆਪਾਂ ਕਿਹੜੇ ਕਦਮ ਚੱਕੀਏ ਤਾਂ ਜੋ ਜਿਹੜੀ ਸਸਟੇਨੇਬਲ એનર્ਜੀ ਆ ਉਸ ਦੇ ਉੱਤੇ ਕੰਮ ਕੀਤਾ ਜਿਹੜਾ ਜਾਵੇ। ਸੋ ਸਾਰਿਆਂ ਨੂੰ ਅੱਜ ਅਰਥ ਡੇ ਦੀ ਆਪਾਂ ਵਧਾਈ ਵੀ ਦਿੰਦੇ ਆ, ਤੇ ਆਪਾਂ ਵੀ ਸਾਰੇ ਜਣੇ ਇਹ ਤਹਈਆ ਕਰੀਏ ਵੀ ਘੱਟ ਪੋਲਿਊਸ਼ਨ ਕੀਤਾ ਜਾਵੇ। ਜਿੰਨੇ ਵੀ ਰਿਸੋਰਸਿਸ ਆ, ਚਾਹੇ ਉਹ ਪਾਣੀ ਆ, ਆਪਣੇ ਵਾਤਾਵਰਨ ਨੂੰ ਹੋਰ ਸੁੰਦਰ ਤੇ ਉਹ ਕਰਨ ਦੇ ਲਈ ਕੋਸ਼ਿਸ਼ ਕਰੀਏ। ਬਲਹਾਰੀ ਕੁਦਰਤ ਵਸਿਆ ਆਪਾਂ ਨੂੰ ਗੁਰਬਾਣੀ ਵੀ ਇਹ ਹੋਕਾ ਦਿੰਦੀ ਆ। ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵੀ ਆਪਾਂ ਆਪਣੇ ਚੁਗਿਰਦੇ ਦਾ, ਆਪਣੇ ਵਾਤਾਵਰਨ ਦਾ ਵੱਧ ਤੋਂ ਵੱਧ ਧਿਆਨ ਰੱਖੀਏ। ਉੱਦਾਂ ਦੇ ਇਹ ਜਿਹੜੇ ਦਿਨ ਆ ਬਸ ਇੱਕ ਹਿਸਾਬ ਦੇ ਨਾਲ ਸਭ ਨੂੰ ਚੇਤਾ ਕਰਵਾਉਣ ਦੇ ਲਈ ਹੀ ਹੁੰਦੇ ਆ ਵੀ ਆਪਾਂ ਉਸ ਚੀਜ਼ ਦੇ ਨਾਲ ਵਚਨਬੱਧ ਬਣੇ ਰਹੀਏ। ਫ੍ਰੈਜ਼ਨੋ ਯੂਨੀਫਾਈਡ ਜਿਹੜਾ ਸਕੂਲ ਡਿਸਟ੍ਰਿਕਟ ਆ ਉਹ ਕਹਿੰਦੇ ਵੀ $88 ਮਿਲੀਅਨ ਦਾ ਉਹਨਾਂ ਨੂੰ ਡੈਫਿਸਿਟ ਹੋਊਗਾ, ਕਿਉਂਕਿ ਉਹਨਾਂ ਦੀ ਜਿਹੜੀ ਐਨਰੋਲਮੈਂਟ ਆ 1000 ਸਟੂਡੈਂਟ ਦੀ ਘਟ ਗਈ ਹੈਗੀ ਆ। ਜੌਨ ਫੁਲਰਟਨ ਜੋ USC ਐਜੂਕੇਸ਼ਨ ਪਾਲਿਸੀ ਹੱਬ ਦੇ ਹੈਡ ਹੈਗੇ ਆ, ਉਹਨਾਂ ਨੇ ਕਿਹਾ ਵੀ ਬਹੁਤ ਚੀਜ਼ਾਂ ਆ ਜੋ ਮੈਟਰ ਕਰ ਰਹੀਆਂ। ਇੱਕ ਤਾਂ ਇਹ ਆ ਵੀ ਬਰਥ ਰੇਟ ਘਟ ਰਹੇ ਆ, ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਹੁਤ ਸ਼ਿਫਟ ਹੋਇਆ, ਤੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਐਨਰੋਲ ਨਹੀਂ ਵੀ ਕਰਦੇ ਹੈਗੇ, ਜਾਂ ਤਾਂ ਉਹਨਾਂ ਨੂੰ ਹੋਮ ਸਕੂਲਿੰਗ ਕਰਦੇ ਆ ਜਾਂ ਪ੍ਰਾਈਵੇਟ ਸਕੂਲ 'ਚ ਕਰਦੇ ਆ। ਸੋ 1000 ਸਟੂਡੈਂਟ ਜੋ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ ਸਾਲ 2025 ਤੇ 2026 ਦੇ ਵਿੱਚ ਘੱਟ ਹੋਣਗੇ। ਸੋ ਇਹਦੇ ਨਾਲ ਜਿਹੜਾ ਡੈਫਿਸਿਟ ਹੋਊਗਾ, ਸੋ ਉਹਦੇ ਕਰਕੇ ਜਿਹੜੀ ਲੇ ਆਫ ਆ ਹੁਣ ਹੋਣ ਜਾ ਰਹੀ ਹੈਗੀ ਆ। ਮਈ ਦੇ ਵਿੱਚ ਕਹਿੰਦੇ ਲੇ ਆਫ ਅਨਾਉਂਸ ਕਰੂਗੇ, ਜਾਂ ਕਈਆਂ ਨੂੰ ਅਰਲੀ ਰਿਟਾਇਰਮੈਂਟ ਦਿੱਤੀ ਜਾਊਗੀ। ਗਵਰਨਰ ਦੇ ਆਫਿਸ ਨੇ ਇਹ ਕਿਹਾ ਵੀ $5 ਮਿਲੀਅਨ ਦੀ ਫੰਡਿੰਗ ਅਸੀਂ ਜ਼ਰੂਰ ਦੇ ਸਕਦੇ ਹਾਂ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੂੰ, ਪਰ ਹਜੇ ਵੀ ਜਿਹੜਾ ਕਾਫੀ ਘੱਟ ਆਇਆ। ਸੋ ਕਹਿੰਦੇ ਸਾਡੇ ਕੋਲ ਕੋਈ ਚੁਆਇਸ ਨਹੀਂ, ਫਾਈਨਲ ਲੇ ਆਫ ਦਾ ਜਿਹੜਾ ਡਿਸੀਜਨ ਆ ਉਹ ਮਈ 4 ਨੂੰ ਦੱਸਿਆ ਜਾਊਗਾ। ਜੀ ਹਰਜੋਤ ਸਿੰਘ ਜੀ, ਹਫ਼ਤੇ ਦੇ ਉੱਤੇ ਨਾਲ ਹੀ ਆਪਾਂ ਖਬਰ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ 2 ਨਵੇਂ ਸਟੇਟ ਪਾਰਕ ਉਹ ਬਣਾਉਣ ਬਾਰੇ ਜਿਹੜੇ ਵਿਚਾਰ ਕੀਤੇ ਜਾ ਰਹੇ ਆ। ਗਵਰਨਰ ਗੈਵਿਨ ਨਿਊਸਮ ਨੇ ਅੱਜ ਇਹ ਜਿਹੜਾ ਪਲਾਨ ਜਿਹੜਾ ਅਨਾਉਂਸ ਕੀਤਾ। ਕਹਿੰਦੇ ਵੀ ਜੇ ਦੋਨੋਂ ਪਾਰਕ ਅਪਰੂਵ ਹੋ ਜਾਂਦੇ ਨੇ ਤਾਂ ਫਿਰ ਸੂਬੇ ਦੇ ਵਿੱਚ ਕੁੱਲ ਸਟੇਟ ਪਾਰਕ ਦੀ ਸੰਖਿਆ ਵੱਧ ਕੇ 283 ਹੋ ਜਾਵੇਗੀ। ਪਹਿਲਾ ਜਿਹੜਾ ਪਾਰਕ ਹੈ ਯੂਬਾ ਕਾਉਂਟੀ ਦੇ ਵਿੱਚ ਫੈਦਰ ਰਿਵਰ ਪਾਰਕ, ਉਹ ਜਿਹੜਾ ਪਲਾਨ ਕੀਤਾ ਜਾ ਰਿਹਾ, ਜਿਸ ਦੇ ਵਿੱਚ 2000 ਏਕੜ, ਜਿਸ ਦੇ ਵਿੱਚ ਰਾਫਟਿੰਗ ਤੇ ਸਵਿਮਿੰਗ ਦੇ ਲਈ ਜਿਹੜਾ ਉਹ ਤਿਆਰ ਹੋਊਗਾ। ਦੂਜਾ ਫ੍ਰੈਜ਼ਨੋ ਤੇ ਮਡੇਰਾ ਕਾਉਂਟੀਜ਼ ਦੇ ਵਿੱਚ ਫ੍ਰੈਜ਼ਨੋ ਨਜ਼ਦੀਕ 874 ਏਕੜ ਦਾ ਸੈਨ ਮਕੀਨ ਰਿਵਰ ਪਾਰਕ ਉਹ ਜਿਹੜਾ ਹੋਊਗਾ। ਸੈਨ ਮਕੀਨ ਰਿਵਰ ਕੰਜ਼ਰਵੇਂਸੀ 22 ਮਾਈਲ ਪਾਰਕਵੇ ਜਿਹੜਾ ਆ ਉਸ ਦੇ ਹਿੱਸੇ ਦੇ ਵਿੱਚ ਲਿਆਂਦਾ ਜਿਹੜਾ ਉਹ ਜਾ ਸਕਦਾ ਆ। ਤੇ ਇੱਕ ਹੋਰ ਦੀ ਚਰਚਾ ਵੀ ਨਾਲ ਚੱਲ ਰਹੀ ਹੈ ਕਰਨ ਕਾਉਂਟੀ ਦੇ ਵਿੱਚ ਡਸਟ ਬਾਲ ਕੈਂਪ ਸਟੇਟ ਹਿਸਟੋਰਿਕ ਪਾਰਕ। ਉਹ ਕਹਿੰਦੇ ਵੀ ਜਿਹੜੀ ਸਨਸੈਟ ਮਾਈਗ੍ਰੇਟਰੀ ਲੇਬਰ ਕੈਂਪ ਆ ਉਸ ਨੂੰ ਪ੍ਰੀਜ਼ਰਵ ਕਰਨ ਦੇ ਲਈ
ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਜਿਸ ਤਰੀਕੇ ਦੇ ਨਾਲ ਯੋਸੇਮਿਟੀ ਉਹ ਇੱਕ ਨੈਸ਼ਨਲ ਪਾਰਕ ਆ ਜਿਸ ਨੂੰ ਫੈਡਰਲ ਸਰਕਾਰ ਜਿਹੜੀ ਉਹ ਚਲਾਉਂਦੀ ਆ, ਪਰ ਜਿਹੜੇ ਕੈਲੀਫੋਰਨੀਆ ਦੇ ਸਟੇਟ ਪਾਰਕ ਆ ਉਹ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਪਾਰਕ ਐਂਡ ਰੀਕ੍ਰੀਏਸ਼ਨ ਉਹਨਾਂ ਦੁਆਰਾ ਜਿਹੜੀ ਉਹ ਦੇਖ ਰੇਖ ਉਹਨਾਂ ਦੀ ਕੀਤੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਪਿਛਲੇ ਦਹਾਕੇ ਦੇ ਵਿੱਚ ਕੈਲੀਫੋਰਨੀਆ ਨੇ ਸਿਰਫ ਇੱਕ ਨਵਾਂ ਹੀ ਸਟੇਟ ਪਾਰਕ ਐਡ ਕੀਤਾ ਆ। LA ਟਾਈਮ ਦੱਸਦਾ ਆ ਡੌਸ ਰਿਓਸ ਸਟੇਟ ਪਾਰਕ ਮੈਡੈਸਟੋ ਦੇ ਨਜ਼ਦੀਕ। ਉਸ ਤੋਂ ਬਾਅਦ 'ਚ ਅਜੇ ਤੱਕ ਕੋਈ ਹੋਰ ਨਵਾਂ ਸਟੇਟ ਪਾਰਕ ਐਡ ਨਹੀਂ ਹੋਇਆ, ਪਰ ਅੱਜ 8 ਦੇ ਉੱਤੇ ਗਵਰਨਰ ਨਿਊਸਮ ਨੇ 2 ਜਿਹੜੇ ਨਵੇਂ ਸਟੇਟ ਪਾਰਕ ਆ ਉਹਦੇ ਜਿਹੜੇ ਪਲਾਨ ਆ ਉਹ ਲਿਆਂਦੇ ਨੇ। ਜੇ ਉਹ ਪਾਸ ਹੋ ਜਾਂਦੇ ਆ ਤਾਂ ਫਿਰ ਨਵੇਂ ਜਿਹੜੇ ਸਟੇਟ ਪਾਰਕ, ਇੱਕ ਤਾਂ ਹਰਜੋਤ ਸਿੰਘ ਜੀ ਯੂਬਾ ਕਾਉਂਟੀ ਦੇ ਵਿੱਚ ਤੇ ਇੱਕ ਫਰੈਜ਼ਨੋ ਤੇ ਮੰਡੇਰਾ ਕਾਉਂਟੀ ਦੇ ਵਿੱਚ ਨਵਾਂ ਪਾਰਕ ਆ ਸਕਦਾ ਹੈਗਾ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 50 ਪੈਸੇ, ਇੰਡੀਆ ਦੇ 93 ਰੁਪਏ ਤੇ 83 ਪੈਸੇ। ਡਾਓ ਜੋਨ ਦੇ ਵਿੱਚ 341 ਪੁਆਇੰਟਾਂ ਦਾ ਵਾਧਾ ਹੋਇਆ, 49,490 ਦੇ ਉੱਤੇ ਬੰਦ ਹੋਇਆ। S&P ਜਿਹੜਾ ਜੀ 74 ਪੁਆਇੰਟ ਵੱਧ ਕੇ 7138 ਦੇ ਉੱਤੇ। ਨੈਸਡੈਕ 398 ਪੁਆਇੰਟ ਵੱਧ ਕੇ 24,658 ਦੇ ਉੱਤੇ। ਸੋਨੇ ਦਾ ਭਾਅ 4700 ਤੇ $65 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 78,440 ਤੇ ਇਥੀਰੀਅਮ 2300 ਤੇ $69 ਦੇ ਬਰਾਬਰ ਚੱਲ ਰਿਹਾ ਹੈਗਾ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।